ਅੱਜ ਦੀਆਂ ਖਬਰਾਂ ਵੱਲ ਆਈਏ ਤੇ ਅਮਰੀਕਾ ਦੇ ਵਿੱਚ ਵੀ ਜੋ ਫਲੱਡਿੰਗ ਆ ਉਹ ਖਾਸ ਕਰਕੇ ਵਰਮੌਂਟ ਵਾਲਾ ਨਿਊਯਾਰਕ ਉਹ ਏਰੀਆ ਉੱਥੇ ਬਹੁਤ ਜ਼ਿਆਦਾ ਹੋ ਰਹੀ ਹੈਗੀ ਆ। ਪ੍ਰੈਜ਼ੀਡੈਂਟ ਬਾਈਡਨ ਹੋਣਾ ਨੇ ਸਟੇਟ ਆਫ ਐਮਰਜੈਂਸੀ ਡਿਕਲੇਅਰ ਕੀਤੀ ਆ ਜੋ ਫਲੱਡ ਹਿੱਟ ਏਰੀਆ ਆ ਵਰਮੌਂਟ ਤੇ ਨਾਰਥ ਈਸਟ ਦਾ। ਉੱਥੇ ਪਿਛਲੇ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਮੀਂਹ ਪਿਆ ਤੇ ਆਉਣ ਵਾਲੇ ਸਮੇਂ 'ਚ ਹੋਰ ਵੀ ਮੀਂਹ ਪੈਣ ਦੀ ਆਸ ਆ। ਬਹੁਤ ਸਾਰੇ ਲੋਕਾਂ ਦੇ ਘਰ ਵੀ ਜਿਹੜੀ ਆ ਪਾਣੀ ਦੇ ਵਿੱਚ ਡੁੱਬ ਗਏ ਆ। ਸੋ ਐਮਰਜੈਂਸੀ ਡਿਕਲੇਅਰ ਕਰਨ ਦਾ ਮਤਲਬ ਇਹ ਹੁੰਦਾ ਵੀ ਜਿਹੜੀ ਫੈਡਰਲ ਸਰਕਾਰ ਆ ਉਹਦੀ ਜਿਹੜਾ ਮਨੀ ਆ ਉਹ ਉੱਥੇ ਜਾਣਾ ਸ਼ੁਰੂ ਹੋ ਜਾਂਦਾ। ਹੋਰ ਫੈਡਰਲ ਕਿਸੇ ਤਰ੍ਹਾਂ ਦੀ ਵੀ ਜਿਹੜੀ ਅਸਿਸਟੈਂਸ ਆ ਉਹ ਉੱਥੇ ਪਹੁੰਚਦੀ ਆ ਜੋ ਸਟੇਟ ਦੀ ਸਰਕਾਰ ਨੂੰ ਆ। ਫੈਡਰਲ ਰਿਸੋਰਸਿਸ ਇਹ ਸਪਲੀਮੈਂਟਲ ਬਣ ਜਾਂਦੇ ਸਟੇਟ ਤੇ ਲੋਕਲ ਰਿਸਪੌਂਸ ਐਫਰਟ ਦੇ ਲਈ। ਸੋ ਫੀਮਾ ਇੱਕ ਜਿਹੜੀ ਏਜੰਸੀ ਬਣੀ ਹੋਈ ਆ ਅਮਰੀਕਾ ਦੇ ਵਿੱਚ, ਕਿਤੇ ਵੀ ਕੋਈ ਡਿਜ਼ਾਸਟਰ ਆਉਂਦਾ ਆ, ਚਾਹੇ ਉਹ ਭੂਚਾਲ ਆ ਗਏ, ਚਾਹੇ ਉਹ ਫਲੱਡ ਆ ਜਾਣ, ਅੱਗਾਂ ਲੱਗ ਜਾਣ, ਤਾਂ ਫੈਡਰਲ ਐਮਰਜੈਂਸੀ ਮੈਨੇਜਮੈਂਟ ਏਜੰਸੀ ਕੋਆਰਡੀਨੇਟ ਕਰਦੀ ਆ ਕਿਸ ਤਰ੍ਹਾਂ ਜੋ ਡਿਜ਼ਾਸਟਰ ਰਿਲੀਫ ਐਫਰਟਸ ਆ ਉਹਨਾਂ ਨੂੰ ਵਧੀਆ ਤਰੀਕੇ ਦੇ ਨਾਲ ਕਰਨਾ ਹੈਗਾ, ਕਿਸ ਤਰ੍ਹਾਂ ਲੋਕਾਂ ਤਾਈਂ ਫੂਡ ਪੈਸੇ ਪਹੁੰਚਾਉਣੇ ਆ, ਕਿਸ ਤਰ੍ਹਾਂ ਉਹਨਾਂ ਨੂੰ ਬਾਹਰ ਕੱਢਣਾ ਹੈਗਾ। ਬਹੁਤ ਸਾਰੇ ਦਰਿਆ ਗ੍ਰੀਨ ਮਾਊਂਟਨ ਸਟੇਟ ਜੋ ਵਰਮੌਂਟ ਆ ਉੱਥੇ ਕੱਲ ਰਾਤੀ ਫਲੱਡ ਲੈਵਲ ਤੋਂ ਉੱਪਰ ਪਹੁੰਚ ਗਏ ਸੀ ਤੇ ਵਰਮੌਂਟ ਦੀ ਡਿਪਾਰਟਮੈਂਟ ਆਫ ਪਬਲਿਕ ਸੇਫਟੀ ਤੇ ਵਰਮੌਂਟ ਦੀ ਐਮਰਜੈਂਸੀ ਮੈਨੇਜਮੈਂਟ ਨੇ ਇਹ ਕਿਹਾ ਆ ਵੀ ਜੋ ਰੈਸਕਿਊ ਟੀਮ ਆ ਵਰਮੌਂਟ ਦੀ ਉਹਨਾਂ ਨੇ 100 ਤੋਂ ਵੱਧ ਰੈਸਕਿਊ ਕੀਤੇ ਆ ਲੋਕਾਂ ਨੂੰ। ਟਾਊਨ ਇੱਕ ਹੈਗਾ ਲੰਡਨ ਡੇਰੀ ਕਰਕੇ, ਵੈਸਟਰਨ, ਬ੍ਰਿਜਵਾਟਰ, ਐਂਡੋਵਰ, ਲਡਲੋ, ਮਿਡਲ ਸੈਕਸ, ਇਹ ਜੋ ਏਰੀਏਜ਼ ਆ ਇੱਥੋਂ ਲੋਕਾਂ ਨੂੰ 100 ਤੋਂ ਵੱਧ ਲੋਕਾਂ ਨੂੰ ਇਵੈਕੂਏਟ ਕੀਤਾ ਗਿਆ ਹੈ। ਕਈ ਘਰ ਪਾਣੀ ਦੇ ਵਿੱਚ ਡੁੱਬ ਗਏ ਹੈਗੇ ਆ। ਵਰਮੌਂਟ ਦੀ ਜੋ ਕੈਪੀਟਲ ਆ ਮੌਂਟਕਲੇਅਰ ਉੱਥੇ ਐਮਰਜੈਂਸੀ ਹੈਲਥ ਆਰਡਰ ਜਾਰੀ ਕੀਤੇ ਗਏ ਆ। ਡਾਊਨਟਾਊਨ ਨੂੰ ਕਲੋਜ਼ ਕੀਤਾ ਗਿਆ ਆ ਅੱਜ ਰਾਤ ਦੇ 12 ਵਜੇ ਤੱਕ। ਇੱਕ ਵਿਨੂਸਕੀ ਰਿਵਰ ਜੋ ਸਿਟੀ ਦੇ ਲਾਗਿਓਂ ਲੰਘਦਾ ਆ ਉਹਦਾ ਵਾਟਰ ਲੈਵਲ ਉੱਪਰ ਪਹੁੰਚਣ ਦੇ ਨਾਲ ਉਹ ਪਾਣੀ ਡਾਊਨਟਾਊਨ ਦੇ ਵਿੱਚ ਵੜ ਗਿਆ ਹੈਗਾ ਆ। ਟਰੈਵਲ ਬੈਨ ਲਾਇਆ ਗਿਆ ਹੈਗਾ। ਅੱਜ ਸ਼ਾਮ ਤੱਕ ਉੱਥੇ ਕੋਈ ਡਾਊਨਟਾਊਨ ਦੇ ਵਿੱਚ ਟਰੈਵਲ ਨਹੀਂ ਕਰ ਸਕਦਾ ਕਿਉਂਕਿ ਜੋ ਵਿਨੂਸਕੀ ਰਿਵਰ ਆ ਮੌਂਟਕਲੇਅਰ ਦੇ ਵਿੱਚ 21 ਫੁੱਟ ਦੇ ਲੈਵਲ ਦੇ ਉੱਤੇ ਪਾਣੀ ਜਿਹੜਾ ਆ ਉਹਦਾ ਚੱਲ ਰਿਹਾ ਹੈਗਾ ਆ। ਇੱਕ ਹੋਰ ਸਟੇਟਮੈਂਟ ਆਈ ਆ ਮੌਂਟਕਲੇਅਰ ਸਿਟੀ ਮੈਨੇਜਰ ਦੀ। ਉਹਨਾਂ ਨੇ ਇਹ ਕਿਹਾ ਆ ਵੀ ਰਾਈਟਸਵਿਲ ਡੈਮ ਜੋ ਇੰਟਰਸੈਕਸ਼ਨ ਆਫ ਮਿਊਨਿਸਿਪਲ ਬਾਰਡਰਸ ਆਫ ਟਾਊਨ ਆਫ ਮੌਂਟਕਲੇਅਰ, ਮਿਡਲਸੈਕਸ ਤੇ ਈਸਟ ਮੌਂਟਕਲੇਅਰ ਦੇ ਵਿੱਚ ਹੈਗਾ ਆ, ਉੱਥੇ ਸਿਰਫ 6 ਫੁੱਟ ਹੀ ਪਾਣੀ ਜੋ ਆ ਉਹ ਕਪੈਸਿਟੀ ਤੋਂ ਥੱਲੇ ਆ ਤੇ ਕਿਸੇ ਟਾਈਮ ਵੀ ਉਹ ਬਹੁਤ ਜ਼ਿਆਦਾ ਡੇਂਜਰਸ ਸਿਚੁਏਸ਼ਨ ਬਣ ਸਕਦੀ ਹੈਗੀ ਆ। ਮੌਂਟਕਲੇਅਰ ਦੇ ਪੁਲਿਸ ਚੀਫ ਐਰਿਕ ਨੋਰਸਨ ਨੇ ਲੋਕਾਂ ਨੂੰ ਇਹ ਕਿਹਾ ਆ ਵੀ ਡਾਊਨਟਾਊਨ ਏਰੀਏ ਤੋਂ ਬਚ ਕੇ ਰਹੋ, ਸੜਕਾਂ ਤੋਂ ਬਚ ਕੇ ਰਹੋ ਤੇ ਜੋ ਐਮਰਜੈਂਸੀ ਅਲਰਟਸ ਆ ਉਹਨਾਂ ਨੂੰ ਸੁਣਦੇ ਰਹੋ ਜੇ ਕਿਸੇ ਪਾਸੇ ਇਵੈਕੂਏਸ਼ਨ ਕਰਨੀ ਪਊਗੀ। ਐਮਰਜੈਂਸੀ ਵਰਮੌਂਟ 'ਚ ਉਸ ਟਾਈਮ ਦੇ ਉੱਤੇ ਆਈ ਜਦੋਂ ਉੱਥੇ ਬਹੁਤ ਜ਼ਿਆਦਾ ਮੀਂਹ ਪਿਆ ਨਾਰਥ ਈਸਟਰਨ ਯੂਨਾਈਟਿਡ ਸਟੇਟਸ ਦੇ ਵਿੱਚ। ਨਿਊ ਇੰਗਲੈਂਡ ਦਾ ਏਰੀਆ, ਨਿਊਯਾਰਕ ਦਾ ਜੋ ਵੈਸਟਰਨ ਮੇਨ ਦਾ ਏਰੀਆ, ਇਹ ਸਾਰੇ ਪਾਸੇ ਫਲੱਡਿੰਗ ਦੇ ਬਹੁਤ ਜ਼ਿਆਦਾ ਚਾਂਸ ਆ। ਫਲੱਡ ਅਲਰਟਸ ਜਾਰੀ ਕੀਤੇ ਗਏ ਹੈਗੇ ਆ। ਨਾਰਥ ਈਸਟ ਵਿੱਚ ਜੋ ਇਹ ਸਾਰੀਆਂ ਸਟੇਟਸ ਆ ਉੱਥੇ ਆਸ ਸੀਗੀ ਵੀ ਅੱਜ ਤੇ ਕੱਲ ਮੀਂਹ ਤੋਂ ਥੋੜੀ ਬ੍ਰੇਕ ਮਿਲੂਗੀ ਜਿਹਦੇ ਨਾਲ ਜੋ ਜਿੰਨੀਆਂ ਵੀ ਰਾਹਤ ਕਾਰਜ ਹੈਗੇ ਆ ਉਹਨਾਂ ਨੂੰ ਬੜੇ ਚੰਗੇ ਤਰੀਕੇ ਦੇ ਨਾਲ ਕੀਤਾ ਜਾ ਸਕੇ। ਸੋ ਹੁਣ ਇਹਨੂੰ ਤੁਸੀਂ ਕੰਪੇਅਰ ਕਰਕੇ ਦੇਖ ਲਿਓ ਵੀ ਆਪਣੇ ਪੰਜਾਬ ਦਾ ਕੀ ਬੁਰਾ ਹਾਲ ਆ ਉੱਥੇ। ਤੇ ਮੋਦੀ ਸਾਹਿਬ ਅਮਰੀਕਾ ਆ ਕੇ ਗਏ ਸੀ, ਕਹਿੰਦੇ ਵੀ ਅਸੀਂ ਸੁਪਰ ਪਾਵਰ ਬਣ ਜਾ ਰਹੇ ਹਾਂ ਬਹੁਤ ਛੇਤੀ, ਤੇ ਉੱਥੇ ਕਿੰਨਾ ਕੁ ਜ਼ਿਆਦਾ ਜੋ ਸੈਂਟਰ ਦੀ ਸਰਕਾਰ ਆ ਉਹ ਸਪੋਰਟ ਕਰਦੀ ਹੈਗੀ ਆ। ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਆ। ਉਹੀ ਜਿਹਨੂੰ ਕਾਮਰੇਡ ਹਰ ਰੋਜ਼ ਭੰਡਦੇ ਰਹਿੰਦੇ SGPC ਨੂੰ ਜਾਂ ਹੋਰ ਉਹੀ ਜੋ ਲੰਗਰ ਆ ਵੱਖ-ਵੱਖ ਲੋਕਾਂ ਨੂੰ ਕਿੰਨੇ ਗੁਰੂ ਘਰਾਂ ਤੋਂ ਉੱਥੇ ਪਹੁੰਚਾ ਰਹੇ ਹੈਗੇ ਆ ਤੇ ਸਰਕਾਰਾਂ ਦੀ ਕੋਈ ਹੈਲਪ ਨਹੀਂ ਹੈਗੀ। ਜਦ ਕਿ ਜਿਹੜੇ ਮੁਲਕ 'ਚ ਅਸੀਂ ਰਹਿੰਦੇ ਆ ਇੱਥੇ ਦੇਖੋ ਕਿ ਕਿੰਨੀ ਜ਼ਿਆਦਾ ਉੱਥੇ ਹੈਲੀਕਾਪਟਰਸ, ਫਾਇਰ ਡਿਪਾਰਟਮੈਂਟਸ, ਪੁਲਿਸ ਲੋਕਾਂ ਦੀ ਪੂਰੀ ਹੈਲਪ ਕਰ ਰਹੀ ਆ, ਫੂਡ ਪਹੁੰਚਾ ਰਹੇ, ਉਹਨਾਂ ਨੂੰ ਕੱਢ ਰਹੇ ਆ, ਹੋਟਲਾਂ 'ਚ ਰੱਖ ਰਹੇ ਆ। ਸੋ ਇਹ ਫਰਕ ਹੁੰਦਾ ਹੈ ਸੁਪਰ ਪਾਵਰ ਦਾ ਤਾਂ ਇੱਕ ਜਿਹੜੇ ਕਹਿੰਦੇ ਆ ਵੀ ਅਸੀਂ ਕਾਗਜ਼ੀ ਸੁਪਰ ਪਾਵਰ ਜਿਹੜਾ ਬਣਨਾ ਹੈਗਾ। ਜੀ।